ਸਟੇਟ ਆਫ ਦ ਯੂਨੀਅਨ ਐਡਰੈਸ ਕੀਤਾ ਕੱਲ੍ਹ। ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਫੌਜੀ ਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਵੱਖ-ਵੱਖ ਟੌਪਿਕਸ ਦੇ ਉੱਤੇ ਜਿਹੜੀਆਂ ਗੱਲਾਂ ਹੋਈਆਂ ਉਹ ਆਪਾਂ ਤੁਹਾਡੇ ਨਾਲ ਸਾਰੀਆਂ ਸਾਂਝੀ ਕਰਾਂਗੇ। ਜੋਬਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਮੇਰੇ ਕਾਰਜਕਾਲ ਦੇ ਦੌਰਾਨ ਸਭ ਤੋਂ ਵੱਧ ਜੋਬਸ ਕ੍ਰੀਏਟ ਹੋਈਆਂ। ਗੈਸ ਪ੍ਰਾਈਸਿਸ ਨੂੰ ਲੈ ਕੇ ਕਿਹਾ ਉਹਨਾਂ ਨੇ $1.90 ਤੱਕ ਜਿਹੜੀ ਗੈਸ ਹੋ ਗਈ ਹੈਗੀ ਆ ਤੇ ਹੋਰ ਚੀਜ਼ਾਂ ਦੀਆਂ ਪ੍ਰਾਈਸਿਸ ਘਟ ਰਹੀਆਂ ਹੈਗੀਆਂ। ਪਰ ਗੈਸ ਦਾ ਕੁਛ ਏਰੀਏ ਦੇ ਵਿੱਚ ਕੁਛ ਸਟੇਟਾਂ 'ਚ ਸੱਚਮੁੱਚ ਹੀ ਇੱਦਾਂ ਦਾ ਆ। ਕੈਲੀਫੋਰਨੀਆ ਦੇ ਵਿੱਚ ਕਿਉਂਕਿ ਸਟੇਟ ਦਾ ਟੈਕਸ ਬਹੁਤ ਜ਼ਿਆਦਾ ਆ ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੈਗੀਆਂ। ਵੋਟਰ ਆਈਡੀ ਨੂੰ ਲੈ ਕੇ ਨੋ ਮੇਲ ਇਨ ਵੈਲਟ ਉਹਨਾਂ ਨੇ ਇਹ ਕਿਹਾ ਆ। ਫਿਰ ਜਿਹੜੀ ਇਨਸਾਈਡ ਟ੍ਰੇਡਿੰਗ ਨੂੰ ਲੈ ਕੇ ਜਿਹੜੀ ਕਾਂਗਰਸਮੈਨ ਜਿਹੜੇ ਆ ਕਾਂਗਰਸ ਦੇ ਵਿੱਚ ਲੋਕ ਆ ਜਾਂ ਸੈਨੇਟ 'ਚ ਆ ਵੀ ਉਹ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਕੋਲ ਕਈ ਵਾਰੀ ਨੌਲੇਜ ਹੁੰਦਾ ਵੀ ਕੀ ਕੁਝ ਵਾਪਰ ਰਿਹਾ ਹੈਗਾ ਆ। ਉਸ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਸਾਥ ਵੀ ਦਿੱਤਾ। ਬਹੁਤ 2 ਦਰਜਨ ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਬਾਹਰ ਵੀ ਰਹੇ ਤੇ ਉਹਨਾਂ ਨੇ ਜਿਹੜਾ ਆ ਉੱਥੇ ਹਾਜ਼ਰੀ ਨਹੀਂ ਭਰੀ ਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਬੈਠੇ ਵੀ ਰਹੇ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਟਰੰਪ ਹੁਣੀ ਬੋਲ ਰਹੇ ਸੀ। ਕੁਛ ਕੁ ਮੁੱਦਿਆਂ ਦੇ ਉੱਤੇ ਜੋ ਆ ਉਹਨਾਂ ਨੇ ਸਾਥ ਵੀ ਦਿੱਤਾ ਹੈਗਾ। ਜੀ ਬਿਲਕੁਲ। ਸੋ ਕਾਫੀ ਲੰਬਾ ਚੌੜਾ ਜਿਹੜਾ ਉਹ ਭਾਸ਼ਣ ਜਿਹੜਾ ਰਿਹਾ ਟਰੰਪ ਹੋਣਾ ਦਾ। ਸੋ ਤੂੰ ਮੈਂ ਵੀ ਹੋਈ। ਜਿਹੜੇ ਰਿਪਰੈਜ਼ੈਂਟੇਟਿਵ ਅਲ ਗ੍ਰੀਨ ਉਸ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਉਹਨਾਂ ਨੇ ਬੈਨਰ ਲਿਆਂਦਾ ਸੀਗਾ ਵੀ ਬਲੈਕਸ ਆਰ ਨਾਟ ਏਪਸ। ਜਦੋਂ ਟਰੰਪ ਹੋਣਾ ਨੇ ਵੀਡੀਓ ਪਾਈ ਸੀ ਓਬਾਮਾ ਦੀ ਜਿਹੜੀ ਏਪਸ ਦੇ ਉੱਤੇ ਸਿਰ ਲਗਾਇਆ ਹੋਇਆ ਸੀਗਾ ਓਬਾਮਾ ਦਾ ਉਹਨੂੰ ਲੈ ਕੇ ਉਸ ਤੋਂ ਬਾਅਦ 'ਚ ਉਸਨੂੰ ਕੱਢਿਆ ਗਿਆ। ਇੱਕ ਰਿਪਬਲਿਕਨ ਸੈਨੇਟਰ ਨੇ ਉਹਦਾ ਬੈਨਰ ਖੋਹਣ ਦੀ ਵੀ ਕੋਸ਼ਿਸ਼ ਜਿਹੜੀ ਉਹ ਕੀਤੀ। ਇਹ ਵੀ ਇੱਕ ਹਾਈਲਾਈਟ ਰਹੀ। ਪਿਛਲੇ ਸਾਲ ਵੀ ਅਲ ਗ੍ਰੀਨ ਆ ਉਹਨਾਂ ਨੂੰ ਬਾਹਰ ਦਾ ਕੱਢਿਆ ਗਿਆ ਸੀਗਾ। ਇਸ ਦੇ ਵਿੱਚ ਕਹਿੰਦੇ ਵੀ ਸਦਨ ਦਾ ਜਿਹੜਾ ਡੈਕੋਰਮ ਆ ਉਸ ਨੂੰ ਭੰਗ ਉਹਨਾਂ ਨੇ ਕੀਤਾ ਹੈਗਾ ਆ। ਤੇ ਦੂਜੇ ਪਾਸੇ ਇਲਹਾਨ ਓਮਾਰ ਉਸ ਨੇ ਜਿਹੜੀ ਆ ਹੈਕਲ ਕੀਤਾ ਟਰੰਪ ਹੋਣਾ ਨੂੰ ਯੂ ਕਿਲਡ ਅਮੈਰੀਕਨਸ ਤੇ ਅੱਗੋਂ ਟਰੰਪ ਹੁਣੀ ਬੋਲੇ ਯੂ ਸ਼ੁਡ ਬੀ ਅਸ਼ੇਮਡ ਆਫ ਯੂਰ ਸੈਲਫ। ਸੋ ਉਹਦੇ ਵਿੱਚ ਤੂੰ ਮੈਂ ਜਿਹੜੀ ਉਹ ਬੜੀ ਹੋਈ। ਇਨਸਾਈਡਰ ਟ੍ਰੇਡਿੰਗ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਵੀ ਨਹੀਂ ਕਰਾਂਗੇ। ਡੈਮੋਕ੍ਰੇਟਸ ਖੜੇ ਹੋ ਕੇ ਤਾੜੀਆਂ ਮਾਰੀਆਂ ਤੇ ਟਰੰਪ ਹੋਣਾ ਨੇ ਨਾਲ ਹੀ ਫਿਰ ਉਹਨਾਂ ਦੀ ਬੇਇੱਜ਼ਤੀ ਕਰਤੀ ਵੀ ਤੁਸੀਂ ਦੇਖੋ ਲੈ ਫਿਰ ਡੈਮੋਕ੍ਰੇਟ ਖੜ ਵੀ ਗਏ ਆ ਇੰਨੀ ਕੁ ਗੱਲ ਦੇ ਉੱਤੇ ਹੀ। ਸੋ ਬੇਸਿਕਲੀ ਪਾਰਟੀਜ਼ਨ ਮਾਹੌਲ ਪੂਰਾ ਜਿਹੜਾ ਉਹ ਦਿਖਿਆ ਇਹ ਅੱਜ ਦਾ ਨਹੀਂ ਹੁਣ ਬਹੁਤ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਆ। ਅੱਗੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਘੱਟ ਦੇਖਣ ਨੂੰ ਮਿਲਦੀਆਂ ਸੀਗੀਆਂ। ਪਰ ਜਦੋਂ ਤੋਂ ਪਾਰਟੀਜ਼ਨ ਤਲਖੀ ਜਿਹੜੀ ਉਹ ਵਧੀ ਆ ਇੱਕ ਦੂਜੇ ਦੇ ਜਿਹੜੇ ਕਹਿ ਸਕਦੇ ਆ ਵੀ ਪ੍ਰੈਜ਼ੀਡੈਂਟਸ ਨੂੰ ਨਹੀਂ ਲਾਈਕ ਕਰਦੇ ਆਪੋਜੀਸ਼ਨ ਪਾਰਟੀ ਵਾਲੇ ਉਦੋਂ ਤੋਂ ਇੱਦਾਂ ਦੇ ਜਿਹੜੇ ਰਵੱਈਏ ਆ ਉਹ ਜ਼ਿਆਦਾ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਜੌਬਸ ਨੂੰ ਲੈ ਕੇ ਗੈਸ ਪ੍ਰਾਈਸਿਸ ਨੂੰ ਲੈ ਕੇ ਵਾਰਸ ਨੂੰ ਲੈ ਕੇ ਇੰਡੀਆ ਪਾਕਿਸਤਾਨ ਦੀ ਜੰਗ ਜਿਹੜੀ ਰੁਕਵਾਈ ਆ ਉਸ ਦੀ ਚਰਚਾ ਉਹਨਾਂ ਨੇ ਇੱਕ ਵਾਰੀ ਫੇਰ ਕੀਤੀ। ਕਹਿੰਦਾ ਵੀ ਮੈਂ ਲੱਖਾਂ ਹੀ ਲੋਕ ਜਿਹੜੇ ਆ ਉਹ ਬਚਾ ਦਿੱਤੇ ਜਦੋਂ ਇੰਡੀਆ ਪਾਕਿਸਤਾਨ 2 ਨਿਊਕਲੀਅਰ ਪਾਵਰਾਂ ਦੀ ਲੜਾਈ ਆਪਸ ਦੇ ਵਿੱਚ ਚੱਲ ਰਹੀ ਸੀਗੀ। ਸੋ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਫਿਰ ਜ਼ਿਕਰ ਕੀਤਾ। ਜੀ ਸੋ ਫੈਕਟ ਚੈਕਸ ਵੀ ਬਹੁਤ ਸਾਰੇ ਆਏ ਆ ਇਕੋਨਮੀ ਜੌਬਸ ਇਨਵੈਸਟਮੈਂਟਸ ਨੂੰ ਲੈ ਕੇ ਕਹਿੰਦੇ ਵੀ 1,81,000 ਜੌਬਸ 2025 ਦੇ ਵਿੱਚ ਕ੍ਰੀਏਟ ਹੋਈਆਂ ਹੈਗੀਆਂ ਆ ਤੇ ਕਹਿੰਦੇ ਵੀ 1.5 ਮਿਲੀਅਨ ਤੋਂ 2.5 ਮਿਲੀਅਨ ਤੋਂ ਕਿਤੇ ਘੱਟ ਹੈਗੀਆਂ। ਟਰੰਪ ਉਹਨਾਂ ਨੇ ਜੋ ਕਿਹਾ ਆ ਉਹ ਤੋਂ ਬਿਨਾਂ ਇੱਕ ਟਰੰਪ ਉਹਨਾਂ ਨੇ ਕਿਹਾ ਸੀ ਵੀ $18 ਟ੍ਰਿਲੀਅਨ ਦੀ ਜਿਹੜੀ ਇਨਵੈਸਟਮੈਂਟ ਹੋਈ ਆ ਜਦ ਕਿ ਫਿਗਰਸ ਵਾਈਟ ਹਾਊਸ ਦੇ ਵੈਬਸਾਈਟ ਤੇ ਇਹ ਆ ਵੀ $9.7 ਟ੍ਰਿਲੀਅਨ ਦੇ ਆ। ਇੱਕ ਆਇਰਾਨਾ ਜਰੁਸਕਾ ਜੋ ਉਸ ਦੀ ਯੂਕਰੇਨੀਅਨ ਬੀਬੀ ਸੀਗੀ ਜਿਸ ਨੂੰ ਨਾਰਥ ਕੈਰੋਲੀਨਾ ਦੇ ਵਿੱਚ ਇੱਕ ਟ੍ਰੇਨ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸੋ ਕਤਲ ਕਰਨ ਵਾਲਾ ਅਮਰੀਕਨ ਸਿਟੀਜ਼ਨ ਬੰਦਾ ਸੀ ਉਹਦੇ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਇੱਕ ਇਲੀਗਲ ਇਮੀਗ੍ਰੈਂਟ ਸੀ ਜਦ ਕਿ ਜਿਹੜੇ ਫੈਕਟ ਚੈੱਕ ਇਹ ਆ ਵੀ ਉਹ ਇਲੀਗਲ ਇਮੀਗ੍ਰੈਂਟ ਨਹੀਂ ਸੀ। ਉਹ ਇੱਥੇ ਦਾ ਹੀ ਬੋਰਨ ਸੀ ਤੇ ਇੱਥੇ ਹੀ ਰਹਿਣ ਵਾਲਾ ਸੀ। ਯੂਐਸ એનર્ਜੀ ਪ੍ਰਾਈਸਿਸ ਨੂੰ ਲੈ ਕੇ ਕਹਿੰਦੇ ਵੀ એનર્ਜੀ ਦੇ ਬਿੱਲ ਤਾਂ 6.7% 2024 ਤੋਂ 2025 ਤਾਈਂ ਅਪ ਗਏ ਹੈਗੇ ਆ। ਗੈਸ ਦੀਆਂ ਪ੍ਰਾਈਸਿਸ ਜ਼ਰੂਰ ਘਟੀਆਂ ਹੈਗੀਆਂ ਆ ਬਹੁਤ ਸਟੇਟਾਂ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਸੀ ਵੀ $2 ਤੇ 30 ਸੈਂਟ ਨੂੰ ਗੈਲਨ ਆ ਬਹੁਤੀਆਂ ਸਟੇਟਾਂ ਦੇ ਵਿੱਚ ਤੇ ਕਈ ਜਗ੍ਹਾ ਤੇ ਕਹਿੰਦੇ $1 ਤੇ 99 ਸੈਂਟ ਨੂੰ ਵੀ ਪਰ ਗੈਲਨ ਗੈਸ ਹੈਗੀ ਆ ਜਦ ਕਿ AAA ਦੇ ਜਿਹੜੇ ਮੁਤਾਬਕ
ਜੋ ਗੈਸ ਹੈਗੀ ਆ ਉਹ $2.37 ਆ ਐਵਰੇਜ ਅਮਰੀਕਾ ਦੇ ਵਿੱਚ ਤੇ ਕਈ ਸਟੇਟ 'ਚ $4.60 ਵੀ ਆ। ਆਪਾਂ ਦੇਖਦੇ ਹੀ ਆ ਕੈਲੀਫੋਰਨੀਆ ਦੇ ਵਿੱਚ ਕਿੰਨੀਆਂ ਪ੍ਰਾਈਸਿਸ ਗੈਸ ਦੀਆਂ ਹੈਗੀਆਂ। ਵਾਰ ਤੇ ਪੀਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਮੈਂ 8-9 ਕੰਟਰੀਆਂ ਦੇ ਕਰੀਬ ਜਿਹੜੀ ਜੰਗ ਆ ਉਸ ਨੂੰ ਰੋਕੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇੰਡੀਆ ਤੇ ਪਾਕਿਸਤਾਨ ਦੀ ਵੀ ਰੋਕੀ ਆ। ਨਹੀਂ ਤਾਂ ਮਿਲੀਅਨਸ ਆਫ ਲੋਕ ਉਹ ਉੱਥੇ ਮਾਰੇ ਜਾਣੇ ਸੀਗੇ। ਨਿਊਕਲੀਅਰ ਦੋਨੋਂ ਹੀ ਪਾਵਰਸ ਹੈਗੀਆਂ ਆ। ਥਾਈਲੈਂਡ ਤੇ ਕੰਬੋਡੀਆ ਦਾ ਬਾਰਡਰ ਜਿਹੜਾ ਆ ਉਸ ਨੂੰ ਕਹਿੰਦੇ ਵੀ ਰੋਕਿਆ ਹੈਗਾ ਆ ਪੈਲਸਤੀਨੀਅਨ ਇਜ਼ਰਾਈਲ ਵਾਲੀ ਤੇ ਹੋਰ ਜਿਹੜੀਆਂ ਉਹਨੇ 8-9 ਗਣਾਈਆਂ ਸੀਗੀਆਂ। ਜੀ।